अस्सलाम वालेकुम, ਕੀ ਹਾਲ ਚਾਲ ਹੈ? ਠੀਕ ਹੋ? ਅੱਜ ਦਾ ਵਲੌਗ ਕਰਦੇ ਹਾਂ ਸ਼ੁਰੂ। ਤੇ ਮੌਸਮ ਦੇ ਬਾਰੇ ਤੁਹਾਨੂੰ ਦੱਸਣ ਦੀ ਜ਼ਰੂਰਤ ਨਹੀਂ, ਤੁਸੀਂ ਦੇਖ ਹੀ ਸਕਦੇ ਹੋ। ਬਸ ਜੋ ਜਿੰਨੀ ਮੈਨੂੰ ਠੰਡ ਲੱਗਦੀ ਹੈ ਇੰਨੀ ਦੇ ਨਸ਼ੀਆਂ ਨੂੰ ਵੀ ਨਹੀਂ ਲੱਗਦੀ। ਲਿਹਾਜ਼ਾ ਮੈਂ ਆਪਣੇ ਆਪ ਨੂੰ ਥੋੜ੍ਹਾ ਜਿਹਾ ਚਾਰਜ ਕਰਨ ਲਈ ਅੱਗ ਦੇ ਨਜ਼ਦੀਕ ਹੋਇਆ ਤਾਂ ਕਿ ਰੈਡੀ ਹੋ ਗਈ। ਡੇਲੀ ਸ਼ਡਿਊਲ 'ਤੇ ਮੀਟਿੰਗ ਹੋ ਰਹੀ ਹੈ ਜੀ ਕਿ ਅੱਜ ਅਸੀਂ ਕੀ ਕਰਨਾ ਹੈ, ਕਿੱਥੇ ਕਿੱਥੇ ਜਾਣਾ। इंशा जी उठो अब कुछ करो। ਕੁਛ ਹੋ ਰਹੀ ਸਰਕਾਰ ਨਿਕਲ ਰਹੇ ਹਾਂ ਡੇਰੇ ਤੋਂ ਅੱਜ ਦੇ ਸ਼ਡਿਊਲ ਦੇ ਮੁਤਾਬਿਕ ਜਿੱਥੇ ਜਿੱਥੇ ਜਾਣਾ। ਤੁਹਾਡਾ ਭਰਾ ਵੀ ਗੱਡੀ 'ਚ ਰਾਜਮਨ ਹੋ ਚੁੱਕਿਆ ਹੈ ਤੇ ਹੁਣ ਕਰਦੇ ਹਾਂ ਸਫ਼ਰ ਸ਼ੁਰੂ। ਆ ਜਾਓ ਮੇਰੇ ਨਾਲ। ਧੁੰਦ ਦੇਖ ਕੇ ਮੈਨੂੰ ਦੇ ਗੱਡੀ ਦੇ ਵਿੱਚ ਵੀ ਸਰਦੀ ਲੱਗ ਰਹੀ ਹੈ। ਅੱਜ ਦੇ ਸ਼ਡਿਊਲ ਦੇ ਮੁਤਾਬਿਕ ਸਭ ਤੋਂ ਪਹਿਲੇ ਆਪਾਂ ਚੱਲੇ ਹਾਂ ਫਾਤਿਹਾ ਪੜ੍ਹਨ। ਇੱਕ ਉਸ ਦੀ ਵਾਲਦਾ ਫੌਤ ਵੀ ਸੀ, ਉਹਨਾਂ ਦੀ ਫਾਤਿਹਾ ਪੜ੍ਹਨ ਨਹੀਂ ਆਇਆ। ਇੱਥੋਂ ਫਰੀ ਹੋ ਕੇ ਉਹ ਨਿਕਲ ਰਹੇ ਹਾਂ ਵਾਪਸ ਡੇਰੇ ਨੂੰ। ਉੱਥੇ ਇੱਕ ਮੀਟਿੰਗ ਹੈ, ਦੋਸਤ ਆਏ ਹੋਏ ਨੇ। ਅਸੀਂ ਇਸ ਟਾਈਮ ਜਨਾਬ ਇਲਾਕਾ ਗੈਰੇਜ 'ਚ ਹੁੰਦੇ ਵਾਪਸ ਜਾ ਰਹੇ ਹਾਂ। ਇਸ ਇਲਾਕੇ ਤੋਂ ਤੁਸੀਂ ਰਸਤੇ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਅਸੀਂ ਕਿਸ ਤਰ੍ਹਾਂ ਦੇ ਇਲਾਕੇ ਫਿਰ ਰਹੇ ਹਾਂ। ਭਾਈ ਸਾਹਿਬ ਦੀ ਬਜ਼ੁਰਗਾਂ ਨਾਲ ਬੜੀ ਬਣਦੀ ਹੈ। ਰਸਤੇ 'ਚ ਉਹਨਾਂ ਨੂੰ ਬਜ਼ੁਰਗ ਮਿਲ ਗਿਆ, ਉਹਨਾਂ ਨਾਲ ਗੱਪਸ਼ਪ ਲਾ ਰਹੇ ਨੇ। ਵਾਪਸ ਡੇਰੇ ਪਹੁੰਚ ਚੁੱਕੇ ਹਾਂ। ਇੱਥੇ ਮੀਟਿੰਗ ਸੀ, ਦੋਸਤਾਂ ਨਾਲ ਦੋਸਤ ਅਹਿਬਾਬ ਆਏ ਹੋਏ ਨੇ ਤੇ ਭਾਈ ਸਾਹਿਬ ਮੀਟਿੰਗ ਕਰ ਰਹੇ ਨੇ। ਭਾਈ ਸਾਹਿਬ ਆਪਣੇ ਦੋਸਤਾਂ ਨੂੰ ਬਰੀਫ ਕਰ ਰਹੇ ਨੇ ਇਲੈਕਸ਼ਨ ਦੇ ਬਾਰੇ ਤੇ ਉਹਨਾਂ ਦੀਆਂ ਡਿਊਟੀਜ਼ ਲਗਾ ਰਹੇ ਨੇ ਕਿ ਇਲੈਕਸ਼ਨ ਵਿੱਚ ਉਹਨਾਂ ਦੀ ਕੀ ਜ਼ਰੂਰਤ ਹੈ ਤੇ ਕੀ ਕਰਨਾ ਹੈ ਉਹਨਾਂ ਨੇ। ਲਓ ਜੀ, ਖਾਬੇ ਸਟਾਰਟ ਹੋ ਚੁੱਕੇ ਨੇ। ਮੀਟਿੰਗ ਤੋਂ ਬਾਅਦ ਖਾਣਾ ਚੱਲ ਰਿਹਾ ਹੈ। ਭਾਈ ਸਾਹਿਬ ਵੀ ਆਪਣੇ ਦੋਸਤਾਂ ਦੇ ਨਾਲ ਹੀ ਖਾਣਾ ਦਾ ਨਾਮ ਫਰਮਾ ਰਹੇ ਨੇ। ਚੈੱਕ ਕਰੋ। ਅਚਾਨਕ ਭਾਈ ਸਾਹਿਬ ਨੂੰ ਯਾਦ ਆਇਆ ਕਿ ਉਹਨਾਂ ਨੇ ਆਪਣੇ ਦੋਸਤ ਨੂੰ ਮਿਲਣ ਜਾਣਾ ਸੀ। ਅਸੀਂ ਫਟਾਫਟ ਕੱਢਿਆ ਡਾਲਾ ਤੇ ਟਾਪੋ ਟਾਪ ਜਾ ਰਹੇ ਹਾਂ। ਦਿਨ ਥੋੜ੍ਹਾ ਰਹਿ ਗਿਆ ਦੋਸਤ ਨੂੰ ਮਿਲਣ। ਆ ਜਾਓ ਸਾਡੇ ਨਾਲ। ਅਸੀਂ ਭਾਈਜਾਨ ਦਰਿਆ ਸਤਲੁਜ ਦੇ ਇਲਾਕੇ 'ਚ ਪਹੁੰਚ ਚੁੱਕੇ ਹਾਂ। ਚੈੱਕ ਕਰੋ, 6 ਦਿਨਾਂ ਸੈਲਾਬ ਆਇਆ ਸੀ ਤੇ ਰਸਤੇ ਸਾਰੇ ਖਰਾਬ ਹੋ ਚੁੱਕੇ ਨੇ। ਪਾਣੀ ਸੈਲਾਬ ਦੇ ਹਰ ਲਈ ਇੱਥੇ ਫਿਰ ਰਹੇ ਨੇ। ਜਨਾਬ ਦਰਿਆ ਸਤਲੁਜ ਦੇ ਕਿਨਾਰੇ ਦੋਸਤ ਦੇ ਡੇਰੇ 'ਤੇ ਪਹੁੰਚ ਚੁੱਕੇ ਹਾਂ ਤੇ ਮੇਰੀਆਂ ਅੱਖੀਂ ਤੇ ਅੱਗ ਲੱਭ ਰਹੀਆਂ ਨੇ। ਜਿਵੇਂ ਦੋਸਤ ਸਾਹਿਬ ਨੂੰ ਪਤਾ ਚੱਲਿਆ ਕਿ ਮੈਨੂੰ ਠੰਡ ਲੱਗਦੀ ਏ, ਉਹਨਾਂ ਨੇ ਮੇਰੀ ਖਿਦਮਤ ਵਿੱਚ ਪੂਰਾ ਅੱਗ ਦਾ ਕੜਾਹ ਹੀ ਪੇਸ਼ ਕਰ ਦਿੱਤਾ ਹੈ। ਚੈੱਕ ਕਰ ਸਕਦੇ ਹੋ ਤੁਸੀਂ। ਹਾਂ ਦੇਖੋ। ਲਓ ਜੀ, ਸ਼ਾਮਾਂ ਪੈ ਚੁੱਕੀਆਂ ਨੇ ਤੇ ਅਸੀਂ ਵਾਪਸ ਨੂੰ ਜਾ ਰਹੇ ਹਾਂ। ਲੈ, ਨੀਲੀ ਦੀਆਂ ਮੱਝਾਂ ਨੇ ਸਾਡਾ ਰਸਤਾ ਰੋਕ ਲਿਆ। ਸਾਨੂੰ ਬੜੀ ਜਲਦੀ ਹੈ ਕਿਉਂਕਿ ਧੁੰਦ ਪੈ ਗਈ ਤੇ ਫਿਰ ਸਾਰੀ ਰਾਤ ਜ਼ਲੀਲ ਹੀ ਹੋਵਾਂਗੇ, ਜਿਸ ਤਰ੍ਹਾਂ ਕਿ ਅਸੀਂ ਇੱਕ ਰਾਤ ਪਹਿਲੇ ਵੀ ਹੋ ਚੁੱਕੇ ਹਾਂ। ਹੁਣ ਜੀ ਟਾਪੋ ਟਾਪ ਹੀ ਨਿਕਲ ਰਹੇ ਹਾਂ ਵਾਪਸ ਨੂੰ ਤਾਂ ਕਿ ਧੁੰਦ ਤੋਂ ਪਹਿਲੇ ਪਹੁੰਚੀਏ। ਲਓ ਜਨਾਬ, ਡੇਰੇ ਪਹੁੰਚ ਚੁੱਕੇ ਹਾਂ। ਸ਼ਾਮ ਹੋ ਗਈ ਹੈ ਤੇ ਅੱਜ ਦਾ ਵਲੌਗ ਤੁਸੀਂ ਚੈੱਕ ਕੀਤਾ ਹੋਣਾ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ, ਫੇਸਬੁੱਕ ਪੇਜ ਨੂੰ ਫੋਲੋ ਲਾਈਕ ਕਰ ਦੇਣਾ। ਭਾਈ ਨੂੰ ਦੁਆਵਾਂ ਯਾਦ ਰੱਖਣਾ। ਖੁਦਾ ਹਾਫਿਜ਼।